ਅੰਮੀ ਜੀ, ਹਾਂਜੀ ਬੇਟੇ। ਅੱਜ ਪਿੰਡਾਂ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ ਹਾਂਜੀ ਜਦੋਂ ਵੇਲਣੇ ਰਸਤੇ ਦੇ ਵਿੱਚ ਲੱਗੇ ਹੁੰਦੇ ਸੀਗੇ ਜੀ, ਹਾਂਜੀ ਹਾਂਜੀ ਲੋਕ ਗੁੜ ਬਣਾ ਰਹੇ ਹੁੰਦੇ ਸੀ ਜੀ। ਹਾਂਜੀ ਤੇ ਰਸਤਿਆਂ 'ਚ ਲੰਘਦੇ ਹੁੰਦੇ ਸੀ ਲੋਕ, ਹਾਂਜੀ ਤੇ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਹੁੰਦੇ ਸੀ ਆਜੋ ਗੁੜ ਖਾ ਲਓ। ਉਹ ਜਿਹੜਾ ਦੌਰ ਤੇ ਥੋੜਾ ਜਿਹਾ ਯਾਦ ਕਰਵਾਓ ਸਾਨੂੰ। ਵਾਹ ਜੀ ਵਾਹ ਪੁੱਤ, ਉਹ ਦੌਰ ਕਿੱਥੇ ਮੁੜ ਕੇ ਆਉਣਾ। ਜੀ ਅੰਮੀ ਉਹ ਜੀ। ਪਿੰਡਾਂ ਦੇ ਵਿੱਚ ਰੀਸਾਂ ਕੌਣ ਉਸ ਵੇਲੇ ਦੀਆਂ ਕਰ ਸਕਦਾ। ਜੀ ਅੰਮੀ ਜੀ। ਏਦਾਂ ਪੁੱਤ ਰਸਤਾ ਹੋਣਾ ਜਿੱਦਾਂ ਅਸੀਂ ਇੱਥੇ ਖੜੇ ਆ, ਜੀ ਅੰਮੀ ਜੀ। ਖੁੱਲੀਆਂ ਜਗ੍ਹਾ ਹੁੰਦੀਆਂ ਸੀਗੀਆਂ, ਉੱਥੇ ਵੇਲਣੇ ਗੱਡ ਲੈਣੇ, ਆਉਂਦਿਆਂ ਜਾਂਦਿਆਂ ਨੂੰ ਪੁੱਤ ਆਵਾਜ਼ ਮਾਰਨੀ, ਹਾਂਜੀ ਆ ਜਾ ਵੀ ਕੋਈ ਰੋਹ ਸੋ ਪੀ ਲਾਓ, ਹਾਂਜੀ ਨਾਲੇ ਛਾਵੇਂ ਬਹਿ ਜਾਓ, ਖੋਰੀ ਚੱਕਣੀ ਥੱਲੇ ਵਿਛਾ ਦੇਣੀ, ਉੱਤੇ ਚਾਦਰ ਲੈ ਵੀ ਨਾਲੇ ਸਫ਼ਰ ਕਰ ਲਵੋ ਕਰਨਾ ਤੁਸੀਂ, ਨਾਲੇ ਰੋਹ ਵੀ ਲਵੋ। ਅੱਛਾ ਜੀ। ਤੇ ਪਿਆਲੇ ਰੱਖੇ ਹੋਣੇ ਰੋਹ ਨਾਲੇ ਧੋਣੇ, ਧੋ ਕੇ ਤਾਂ ਉਹਨਾਂ ਨੇ ਰਸ ਪੀ ਲੈਣੀ, ਨਾਲ ਲੱਸੀ ਵੀ ਰੱਖੀ ਹੋਣੀ। ਨਾਲ ਲੱਸੀ ਰੱਖੀ ਹੋਣੀ। ਤੇ ਉਹਨਾਂ ਨੇ ਲੈ ਵੀ ਹੁਣ ਠਹਿਰ ਜਾਓ ਜਰੀਕ, ਹੁਣ ਗੁੜ ਛੁੜ ਵੀ ਖਾ ਕੇ ਜਾਇਓ, ਪੱਤ ਨਿਕਲਣੇ ਵਾਲੀ। ਪੱਤ ਨਿਕਲਣੇ ਵਾਲੀ, ਪੱਤ ਦੀਆਂ ਖੁਸ਼ਬੂਆਂ ਹੋਣੀਆਂ। ਨਿਆਣਿਆਂ ਨੇ ਨੱਠਿਆ ਹੋਣਾ, ਕਿਸੇ ਨੇ ਕਹਿਣਾ ਅਸੀਂ ਚਾਂਡ ਲੈਣ ਜਾਣਾ। ਉਹ ਜਿਹੜੇ ਵਿਹਲਾ ਹੋ ਜਾਣਾ ਨਾ ਕੜਾਇਆ, ਜੀ ਅੰਮੀ ਜੀ। ਉਹ ਵਿੱਚ ਪਾਉਣਾ ਨਾ ਉਹਦੇ ਰਸ, ਜੀ ਤੇ ਏਦਾਂ ਜ਼ਿਮੀਂਦਾਰਾਂ ਨੇ ਏਦਾਂ ਫੇਰਨੀ ਤੇ ਉਹਦੇ ਵਿੱਚ ਨਾ ਚਾਂਡ ਜੇ ਬਣ ਜਾਣੀ। ਜੀ ਅੰਮੀ ਜੀ। ਉਹ ਨਿਆਣੇ ਨੇ ਗੱਤਕਾਂ ਵੀ ਕਹਿੰਦੇ ਸੀ, ਉਹ ਨਿਆਣਿਆਂ ਨੇ ਖਾਣੇ। ਫਿਰ ਤੇ ਬਜ਼ੁਰਗਾਂ ਦੀ ਅੰਮੀ ਜੀ ਇੱਜ਼ਤ ਕੀ ਹੁੰਦੀ ਸੀ ਉਸ ਦੌਰ ਦੇ ਵਿੱਚ ਜੀ? ਬਜ਼ੁਰਗਾਂ ਦੀ ਪੁੱਤ ਜਿਸ ਵੇਲੇ ਕੜਾਹੀ ਦੇ ਵਿੱਚ ਪਾਉਣੀ ਆ ਨਾ, ਉਹ ਰਸ ਪਾਉਣੀ ਆ, ਘੜੇ ਪਾਉਣੇ ਆ, ਭਰ ਕੇ ਰੱਖੇ ਹੋਣੇ, ਪੀਪੇ ਭਰ ਕੇ ਰੱਖੇ ਹੋਣੇ ਆ, ਜੀ ਅੰਮੀ ਜੀ। ਵੇਲਣੇ ਚੱਲਦੇ ਹੋਣੇ ਆ, ਤੇ ਸਿਆਣਿਆਂ ਨੂੰ ਪੁੱਛਣਾ, ਬਾਬਾ ਜੀ ਨੇ ਨਾ ਮੰਜੇ ਤੇ ਬੈਠੇ ਹੋਣਾ। ਹਾਂਜੀ, ਕੋਲ ਮੰਜਾ ਢਾ ਕੇ। ਹਾਂ, ਮੰਜੇ ਢਾ ਕੇ ਤੇ ਕੋਲ ਬੈਠੇ ਹੋਣਾ। ਜੀ ਅੰਮੀ ਜੀ। ਕਿ ਬਾਬਾ ਜੀ ਹੁਣ ਦੱਸੋ ਅਸੀਂ ਰੰਗ ਕੱਢ ਕਿੰਨਾ ਕੁ ਪਾਈਏ, ਵਾਹ ਵਾਹ, ਤੇ ਅਸੀਂ ਸੋਡਾ ਮਿੱਠਾ ਕਿੰਨਾ ਕੁ ਪਾਈਏ। ਜੀ ਅੰਮੀ ਜੀ। ਤੇ ਬਾਬਾ ਜੀ ਨੇ ਕਹਿਣਾ, ਬੇਟੇ ਇੱਥੋਂ ਪਹਿਲਾਂ ਕਮਾਦੀਆਂ ਦੇ ਵਿੱਚੋਂ ਸਕਲਾਈ ਲਿਆਵੋ। ਹਾਂ, ਉਹ ਹੁੰਦੀਆਂ ਸੀ ਉਹਨੂੰ ਫਲੀਆਂ ਜੀਆਂ, ਜਿੱਦਾਂ ਤੋਰੀਆਂ, ਭਿੰਡੀਆਂ ਤੋਰੀਆਂ ਹੁੰਦੀਆਂ। ਅੱਛਾ ਜੀ। ਪੱਤੇ ਜੋੜੇ ਜੋੜੇ ਹੁੰਦੇ ਸੀ। ਜੀ ਅੰਮੀ ਜੀ। ਉਹ ਸਕਲਾਈ ਲਿਆਉਣੀ, ਲਿਆ ਕੇ ਉਹ ਕੁੱਟਣੀ ਘੋਲਣੀ, ਉਹ ਵਿੱਚ ਪਾ ਦੇਣੀ। ਹਾਂਜੀ, ਉਹਦੇ ਨਾਲ ਮੈਲ ਬਹੁਤ ਨਿਕਲਣੀ। ਯਾਨੀ ਕਿ ਕੋਈ ਵੀ ਕੰਮ ਕਰਨਾ ਬਜ਼ੁਰਗਾਂ ਨੂੰ ਦੱਸ ਕੇ, ਸਿਆਣਿਆਂ ਨੂੰ ਪੁੱਛ ਕੇ। ਜੀ ਜੀ। ਫੇਰ ਕਹਿਣਾ ਹੁਣ ਪੁੱਤੇ ਸੋਡਾ ਥੋੜਾ ਪਾਇਓ, ਅੱਛਾ ਜੀ। ਤੇ ਕਿਉਂ ਇਹਦੇ ਨਾਲ ਗੁੜ ਨਹੀਂ ਸਹੀ ਪੋਟੀਆਂ ਲੱਗ ਜਾਂਦੀਆਂ ਆ, ਅੱਛਾ ਜੀ। ਅਤੇ ਰੰਗ ਕੱਟ ਵੀ ਥੋੜਾ ਪਾਇਓ। ਹੁਣ ਇਹਨੇ ਰੰਗ ਚਿੱਟਾ ਹੋ ਜਾਣਾ, ਜੀ ਅੰਮੀ। ਫਿਰ ਕਾਲਾ ਹੋ ਜਾਣਾ ਆ। ਤੇ ਬੱਚਿਆਂ ਨੇ ਇਹ ਨਹੀਂ ਕਹਿਣਾ ਬਾਬਾ ਤੂੰ ਕੀ ਬੋਲੀ ਜਾਣਾ। ਅੱਜ ਕੱਲ ਤੇ ਬਜ਼ੁਰਗਾਂ ਨੂੰ ਪੈ ਜਾਂਦੇ ਅੱਗੇ ਜੀ। ਉਹ ਤਾਂ ਉਹਨਾਂ ਨੇ ਏਦਾਂ ਸੁਣਨੀਆਂ ਨਾ ਸਿਆਣੇ ਦੀਆਂ ਗੱਲਾਂ, ਕਿ ਜਿਹਦੀ ਹੱਦ ਕੋਈ ਨਹੀਂ। ਸਿਆਣੇ ਨੇ ਵੀ ਇਹ ਨਹੀਂ ਕਹਿਣਾ ਜਿਹਨੂੰ ਮੈਂ ਅੱਗੇ ਦੱਸਿਆ ਨਹੀਂ, ਤੇਰਾ ਦਿਮਾਗ ਨਹੀਂ ਏਦਾਂ ਦਾ ਹੈਗਾ। ਜੀ ਅੰਮੀ ਜੀ। ਉਹਨੇ ਵੀ ਬੜਾ ਖੁਸ਼ ਹੋ ਕੇ ਦੱਸਣਾ ਕਿ ਪੁੱਤ ਸਿਆਣੇ ਨੂੰ ਪੁੱਛ ਕੇ ਇਹ ਸਾਰਾ ਹੀ ਕੰਮ ਕਰਦੇ ਹੁੰਦੇ ਸੀਗੇ। ਤੇ ਅੱਜ ਕੱਲ ਦੇ ਫਿਰ ਬੱਚਿਆਂ ਨੂੰ ਪੈਗਾਮ ਕੀ ਅੰਮੀ ਦੇਣਾ ਚਾਹੋਗੇ? ਅੱਜ ਕੱਲ ਦੇ ਬੱਚਿਆਂ ਨੂੰ ਪੈਗਾਮ ਇਹ ਦੇਣਾ ਚਾਹੁੰਦੀ ਹਾਂ ਜੀ ਅੰਮੀ ਜੀ। ਕਿ ਪੁੱਤੇ ਆਪਣੇ ਸਿਆਣਿਆਂ ਦੇ ਕੋਲ ਬੈਠਿਆ ਕਰੋ। ਜੀ ਅੰਮੀ। ਪੁਰਾਣੀਆਂ ਗੱਲਾਂ ਪੁੱਤੇ ਯਾਦ ਹੁੰਦੀਆਂ ਆ। ਜੀ ਅੰਮੀ ਜੀ। ਪੁਰਾਣੀਆਂ ਗੱਲਾਂ ਸੁਣ ਕੇ ਦੂਸਰਾ ਇਨਸਾਨ ਵੀ ਬੱਚਾ ਉਦਾਂ ਦਾ ਹੀ ਹੋ ਜਾਂਦਾ ਹੈ। ਜੀ ਅੰਮੀ ਜੀ। ਹੁਣ ਇੱਕ ਦੂਜੇ ਨਾਲ ਲੜਦੇ ਆ, ਖੁਣਸਾਂ ਆ, ਕੁੰਦਰਾਂ ਆ, ਤੇ ਇਹ ਆ ਕਿ ਜਿਹਦੇ ਕੋਲ ਬੈਠਣਾ, ਬੈਠ ਕੇ ਜਿਹੜੀ ਆਪਣੀ ਬੈਠੋ ਖਾਣਾ ਨੂੰ ਦਈਏ ਜਵਾਬ। ਜੀ ਅੰਮੀ ਜੀ। ਆਪਣੇ ਸਿਆਣਿਆਂ ਦੇ ਕੋਲ ਬੈਠੋ, ਸਿਆਣਿਆਂ ਦੇ ਕੋਲੋਂ ਪੁੱਛੋ ਵੀ ਬਾਬਾ ਜੀ ਸਾਨੂੰ ਦੱਸੋ ਕਿੱਦਾਂ ਪਿਛਲਾ ਟਾਈਮ ਸੀਗਾ। ਵਾਹ ਵਾਹ ਵਾਹ, ਯਾਨੀ ਕਿ ਆਪਣੀ ਸਕਾਫਤ, ਆਪਣੀ ਪੁਰਾਣੀ ਜ਼ਿੰਦਗੀ, ਆਪਣੇ ਪਿੰਡਾਂ ਦੇ ਵਿੱਚ ਗੁਜ਼ਾਰਿਆ ਹੋਇਆ ਵਕਤ, ਤੁਹਾਡੇ ਬਜ਼ੁਰਗਾਂ ਦੀ ਗੁਜ਼ਰੀ ਹੋਈ ਜ਼ਿੰਦਗੀ, ਇਹਨੂੰ ਕਦੀ ਵੀ ਨਾ ਭੁੱਲੋ। ਦੁਬਾਰਾ ਯਾਦ ਕਰਵਾਉਂਦੇ ਰਹੋ ਆਪਣੇ ਬੱਚਿਆਂ ਨੂੰ। ਤੇ ਦੋਸਤੋ ਜੇ ਇਹ ਪੁੱਤ ਮੇਰੀ ਵੀਡੀਓ ਇਸ ਕਰਕੇ ਆ, ਜਿੰਨੇ ਵੀ ਬੱਚੇ ਸੁਣਨੇ ਵਾਲੇ ਆ, ਇਹ ਅੱਗੇ ਅੱਗੇ ਸ਼ੇਅਰ ਕਰੋ ਕਿ ਆਪਣੇ ਸਿਆਣਿਆਂ ਦੇ ਨਾਲ ਜ਼ਰੂਰ ਪਿਆਰ ਕਰੋ, ਜ਼ਰੂਰ ਕਰੋ। ਜੀ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ।